ਅੱਛਾ ਉਦੋਂ ਜਿਹੜਾ ਅੱਜ ਕੱਲ ਹੁਣ ਕੋਈ ਵਿਆਹ ਆ ਜਾਂਦਾ ਨਾ ਖਾਨਦਾਨ ਦੇ ਵਿੱਚ ਤੇ ਜਿਹੜੇ ਬੱਚੇ ਨੇ 6-6 7-7 ਕੱਪੜੇ ਬਣਾਉਂਦੇ ਨੇ ਤੁਸੀਂ ਵੀ ਇੰਜ ਕਰ ਦਿੰਦੇ ਹੋ ਉਦੋਂ ਪੁਰਾਣੀ ਗੱਲ ਉਦੋਂ ਮੋਇਆ ਸਾਨੂੰ ਕੱਪੜੇ ਪਾ ਕੇ ਜਿਹੜਾ ਅੱਜ ਕੱਲ ਦੇ ਲੋਕੀ ਵਿਹਲੇ ਹੋਣ ਤੇ ਟੀਵੀ ਵੇਖ ਲਿਆ ਜਾਂ ਹੋਰ ਕੋਈ 100 ਹੁੰਦੇ ਨੇ ਘਰਾਂ ਦੇ ਜਿਹੜਾ ਬਿਜਲੀ ਨਾਲ ਚੀਜ਼ਾਂ ਆਈਆਂ ਨੇ ਤੇ ਉਦੋਂ ਕਰਦੇ ਕੀ ਹੁੰਦੇ ਨੇ ਬਜ਼ੁਰਗ ਜਿਹੜੇ ਵਿਹਲੇ ਹੁੰਦੇ ਜਦੋਂ ਮਨ ਵੇਖਿਆ ਹੁਣ ਕੁਝ ਵੀ ਨਹੀਂ ਕਰਨ ਲਈ ਤੇ ਕੀ ਕਰਨਾ ਅੱਛਾ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਉਦੋਂ ਟਾਈਮ ਨਹੀਂ ਸੀ ਹੁੰਦਾ ਘੜੀਆਂ ਤੇ ਵਾਕਈ ਨਹੀਂ ਸੁਣਉਂਦੀਆਂ ਨਹੀਂ ਸਿਰਫ ਤਾਰੇ ਵੇਖਣੇ ਇਹ ਪਿੰਡ ਇਹਨਾਂ ਦੇ ਸਿੱਖ ਜ਼ਿਆਦਾ ਹੁੰਦੇ ਹਨ ਸਾਡੇ ਪਿੰਡ ਤੇ ਕੋਈ ਨਹੀਂ ਸਿੱਖ ਹੁੰਦਾ ਨਹੀਂ ਸਾਡੇ ਪਿੰਡ ਕੋਈ ਤੇ ਨਹੀਂ ਜਿਹੜਾ ਫਸਲ ਹੁੰਦਾ ਸੀ ਕਰਦੇ ਕੀ ਹੁੰਦੇ ਸਨ ਲੋਕੀ ਕਿਸ ਤਰ੍ਹਾਂ ਖੜਦੇ ਹੁੰਦੇ ਹਨ ਮੰਡੀਆਂ 'ਚ ਜਾਂ ਮੰਡੀਆਂ ਹੁੰਦੀਆਂ ਸਨ ਉਦੋਂ ਪਹਿਲਾਂ ਅਸੀਂ ਮੈਂ ਤੇ ਮੇਰੇ ਪਿਓ ਨੇ 20 ਸਾਲ ਹਲ ਵਾਇਆ ਇਹਨਾਂ ਚੌਂ ਪਿੰਡਾਂ 'ਚੋਂ ਕਿਸੇ ਦੀ ਕੁਕੜੀ ਮਰ ਜਾਏ ਨਾ ਉਹਨੇ ਜ਼ਰੂਰ ਆਉਣਾ। ਚੋਪੜੀਆਂ ਰੋਟੀਆਂ ਆਹੋ। ਲੱਸੀ ਉਹ ਵੀ ਉਦੋਂ ਰੋਟੀਆਂ ਵਿੱਚ ਤੰਦੂਰ 'ਚ ਲਾਣੀਆਂ ਚੋਂਗੇ ਕੱਢ ਦਿੰਦੇ ਘਿਓ ਪਾ ਲੈਂਦੇ ਯਾਨੀ ਉੱਤੋਂ ਮੋਰੀਆਂ ਜਿਹੀਆਂ ਬਣਾ ਲੈਣੀਆਂ ਆ ਚੁੰਡੀਆਂ ਚੋਂਗੇ। ਉਗਰਨੀ ਐਸਾ ਕਰ ਲੈਣੀਆਂ ਤੇ ਬੁੱਢੀਆਂ ਨੂੰ ਤੇ ਮੱਖਣ ਪਾਣਾ ਤੋਂ ਕਿ ਘਿਓ ਖਲੋ ਜੇ ਖਲੋ ਜੇ ਉਹਦੀ ਇਹ ਕੁਝ ਨਹੀਂ ਸ਼ੱਕਰ ਪਰੌਂਠੇ। अस्सलाम वालेकुम नाजरीन मैं औरंगजेब बेग ਤੇ ਇਸ ਵੇਲੇ ਬੈਠਾ ਮੈਂ ਪਿੰਡ ਭਾਗਨੀਆਂ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਮੁਹਤਰਮ ਬਜ਼ੁਰਗ ਮੌਜੂਦ ਨੇ ਚੌਧਰੀ ਨੂਰ ਮੁਹੰਮਦ ਸਾਹਿਬ ਜਿਹੜੇ ਕਿ ਇਸ ਪੂਰੇ ਇਲਾਕੇ ਦੀ ਸਭ ਤੋਂ ਉਮਰ ਸਿੱਧਾ ਮਾਸ਼ਾਅੱਲਾ ਸ਼ਖਸੀਅਤ ਨੇ 101 ਸਾਲ ਇਹਨਾਂ ਦੀ ਉਮਰ ਹੋ ਚੁੱਕੀ ਹੈ ਅੱਲਾਹ ਤਾਲਾ ਇਹਨਾਂ ਦੀ ਉਮਰ 'ਚ ਹੋਰ ਬਰਕਤ ਪਾਏ ਔਰ ਆਪਣੇ ਬਿਲਕੁਲ ਨੈਣੀ ਪ੍ਰਾਣੀ ਨੇ ਯਾਦਦਾਸ਼ਤ 100% ਇਹਨਾਂ ਦੀ ਅੱਜ ਵੀ ਕੰਮ ਕਰਦੀ ਏ ਤੇ ਚੱਲ ਕੇ ਸਾਰੇ ਕੰਮ ਵੀ ਆਪੀ ਘਰ ਘੁਰ ਲੈਂਦੇ ਨੇ ਹੁੱਕਾ ਸ਼ੁਕਾ ਵੀ ਰੱਖ ਲੈਂਦੇ ਨੇ ਇਹ ਵੀ ਇੱਕ ਜਿਹੜੀ ਇਹਨਾਂ ਬੜੀ ਅੱਲਾ ਦੀ ਰਹਿਮਤ ਹੈ ਗੋ ਕਿ ਇਹਨਾਂ ਦੀ ਫੈਮਿਲੀ ਮਾਸ਼ਾਅੱਲਾ ਸਾਰੇ ਇਹਨਾਂ ਨਾਲ ਬੜਾ ਪਿਆਰ ਕਰਦੇ ਨੇ ਸਾਰਿਆਂ ਨੂੰ ਤਲੀ ਤੇ ਰੱਖਿਆ ਹੈ ਲੇਕਿਨ ਇਹ ਆਪਣਾ ਅੱਜ ਵੀ ਮਾਸ਼ਾਅੱਲਾ ਆਪਣੇ ਆਪ ਜਿਹੜਾ ਨਾ ਸਾਰੇ ਕੰਮ ਵੀ ਕਰਨ ਦੇ ਕਾਬਲ ਨੇ ਅੱਲਾਹ ਤਾਲਾ ਨੇ ਇਹਨਾਂ ਨੂੰ ਇੰਨੀ ਸਿਹਤ ਦਿੱਤੀ ਹੈ ਇਹਨਾਂ ਨਾਲ ਗੱਲਾਂ ਕਰਾਂਗੇ ਇਸ ਪਿੰਡ ਦੇ ਹਵਾਲੇ ਨਾਲ ਕੁਝ ਪੁਰਾਣੀਆਂ ਯਾਦਾਂ ਕੁਝ ਇਹਨਾਂ ਨੂੰ ਜਿਹੜੀਆਂ ਨੇ ਕਿਆਮੇ ਪਾਕਿਸਤਾਨ ਤੋਂ ਪਹਿਲਾਂ ਦੀਆਂ ਚੀਜ਼ਾਂ ਉਹ ਸਾਰੀਆਂ ਤੁਹਾਨੂੰ ਅਸੀਂ ਦੱਸਨੇ ਆ अस्सलाम वालेकुम ਚਾਚਾ ਜੀ ਕੀ ਹਾਲ ਹੈ ਬੜਾ ਚੰਗਾ ਹਾਲ ਹੈ ਤੁਸੀਂ ਸੁਣਾਓ ਬਸ ਅੱਲਾ ਦਾ ਸ਼ੁਕਰ ਹੈ ਅੱਛਾ ਮੈਨੂੰ ਇਹ ਦੱਸੋ ਕਿ ਇਹ ਪਿੰਡ ਭਾਗਨੀਆਂ ਜਿਹੜਾ ਹੈ ਇਹ ਕਿੰਨਾ ਕੁ ਪੁਰਾਣਾ ਹੈ ਜਾਂ ਇਹ ਤੁਸੀਂ ਜਦੋਂ ਛੋਟੇ ਹੁੰਦੇ ਸੀ ਤੇ ਉਦੋਂ ਪਿੰਡ ਕਿੰਜਦਾ ਸੀ ਤੇ ਅੱਜ ਕਿਸ ਤਰ੍ਹਾਂ ਦਾ ਉਦੋਂ ਬਿਲਕੁਲ ਛੋਟਾ ਜਿਹਾ ਸੀ ਇੱਕ ਹਿੱਸਾ ਰਹਿ ਗਿਆ ਤੇ ਦੋ ਹਿੱਸੇ ਪਿੱਛੋਂ ਵੱਧ ਗਿਆ ਹੁਣ ਸਾਡੀ ਹੋਸ਼ ਵਿੱਚ ਅੱਛਾ ਤੇ ਇਹ ਪਿੰਡ 'ਚ ਹਿੰਦੂ ਸਿੱਖ ਜਾਂ ਕੋਈ ਕੌਮਾਂ ਹੁੰਦੀਆਂ ਸਨ ਪਹਿਲਾਂ ਸ਼ੁਰੂ ਦੇ ਵਿੱਚ ਆਹੋ ਹੁੰਦੇ ਹਨ ਦੀਨਦਾਰ ਬਟਵਾਲ ਤੇ ਖੱਤਰੀਆਂ ਦੇ ਘਰ ਝੂਰਾਂ ਦਾ ਘਰ ਬਾਕੀ ਮੁਗਲਾਂ ਦਾ ਜੱਟਾਂ ਦਾ ਪਠਾਣਾਂ ਦਾ ਤੇ ਜਿਹੜੇ ਹੈਗੇ ਸਨ ਖੱਤਰੀ ਉਹਨਾਂ ਦੇ ਕੋਈ ਨਾਂ ਯਾਦ ਜੇ ਜਾਂ ਕੀ ਕੰਮ ਕਰਦੇ ਸਨ ਉਹ ਦੁਕਾਨ ਰੱਖੀ ਸੀ ਨਾ ਤੇ ਵਪਾਰ ਕਰਦਾ ਹੁੰਦਾ ਸੀ ਸੌਣ ਖੱਤਰੀ ਦਾਣੇ ਫੱਕੇ ਦਾ ਤੇ ਇਹਨਾਂ ਦੀ ਦੁਕਾਨ ਕਿੱਥੇ ਹੁੰਦੀ ਸੀ ਇਹਦਾ ਕੋਈ ਭਰਾ ਵੀ ਹੁੰਦਾ ਸੀ ਇਹਦਾ ਭਰਾ ਕੀ ਨਾਂ ਲਿਆ ਮੈਂ ਅੱਗੇ ਕਸੀਟਾ ਕਸੀਟਾ ਇਹ ਦੋ ਭਰਾ ਹਨ ਅੱਗੋਂ ਰਾਮਾ ਗਾਮਾ ਅੰਬੋ ਇਹ ਤਰ੍ਹਾਂ ਦੇ ਨਾਮ ਨਹੀਂ ਯਾਦ ਰਹੇ ਨੇ ਬਾਕੀ ਫਿਰ ਉਹ ਤੁਰ ਗਏ ਨੇ ਹਿੰਦੁਸਤਾਨ ਜਦੋਂ ਪਾਕਿਸਤਾਨ ਬਣਿਆ ਆਹ ਤੇ ਜਿਹੜੇ ਇੱਥੇ ਬਟਵਾਲਾਂ ਦੇ ਘਰ ਸਨ ਜਾਂ ਹੋਰ ਜਿਹੜੇ ਕੌਮਾਂ ਸਨ ਉਹ ਵੀ ਟੁਰ ਗਏ ਨੇ ਇੱਥੋਂ ਦੋ ਘਰ ਰਹਿ ਗਏ ਨੇ ਇੱਥੇ ਬਾਕੀ ਸਾਰੇ ਹੀ ਹਿੰਦੁਸਤਾਨ ਤੁਰ ਗਏ ਰਤਨ ਮਾਸਟਰ ਰਿਹਾ ਉਹ ਸ਼ਹਿਰ ਟੁਰ ਗਿਆ ਹੁਣ ਉਹ ਤਾਂ ਮੁਸਲਮਾਨ ਹੋ ਗਏ ਸਨ ਨਾ ਫਿਰ ਹਾਂ ਮੁਸਲਮਾਨ ਹੋ ਕੇ ਸ਼ਹਿਰ ਟੁਰ ਗਿਆ ਪਸਰੂਰ ਉੱਥੇ ਉਹਨੇ ਦੁਕਾਨਾਂ ਰੱਖੀਆਂ ਹਨ ਉਹ ਇਸ ਤਰ੍ਹਾਂ ਹੀ ਵੀ ਸਾਡੇ ਪਿੰਡ ਦੀ ਕੁਕੜੀ ਵੀ ਭਰ ਜਾਏ ਨਾ ਉਹਨੇ ਜ਼ਰੂਰ ਆਉਣਾ ਇੰਨਾ ਸਲੂਕ ਤਫਾਕ ਇੰਨਾ ਖੁਰਪਾ ਸਾਡਾ ਪਿੰਡ ਸੰਗਰਪੁਰ ਲੱਪੇ ਵਾਲੀ ਇਹਨਾਂ ਚੌਂ ਪਿੰਡਾਂ 'ਚੋਂ ਕਿਸੇ ਦੀ ਕੁਕੜੀ ਭਰ ਜਾਏ ਨਾ ਉਹਨੇ ਜ਼ਰੂਰ ਆਉਣਾ ਇੱਥੇ ਅਤੇ ਮੈਨੂੰ ਉਹ ਲਾਜ਼ਮੀ ਮਿਲ ਕੇ ਉਹਨੇ ਜਾਣਾ ਵੇਲੀ ਇੰਨਾ ਤਫਾਕ ਸੀ ਬਹੁਤ ਚੰਗਾ ਹੈ ਅੱਛਾ ਮੈਨੂੰ ਇਹ ਦੱਸੋ ਕਿ ਜਿਹੜਾ ਸਾਡਾ ਚਾਰ ਚੁਫੇਰੇ ਜਿਹੜੇ ਪਿੰਡ ਨੇ ਇਹ ਪਿੰਡ ਇਹਨਾਂ ਦੇ ਸਿੱਖ ਜ਼ਿਆਦਾ ਹੁੰਦੇ ਹਨ ਸਾਡੇ ਪਿੰਡ ਤੇ ਕੋਈ ਨਹੀਂ ਸਿੱਖ ਹੁੰਦਾ ਨਹੀਂ ਸਾਡੇ ਪਿੰਡ ਕੋਈ ਨਹੀਂ ਸਾਡੇ ਪਿੰਡ ਖੱਤਰੀਆਂ ਦਾ ਘਰ ਇੱਕ ਝੂਰਾਂ ਦਾ ਅਤੇ ਬਟਵਾਲਾਂ ਦਾ ਝੂਰਾਂ ਦਾ ਕੌਣ ਇੱਥੇ ਕੋਈ ਹੈ ਕੋਈ ਕਿ ਟੁਰ ਗਏ ਨੇ ਉਹ ਟੁਰ ਗਏ ਤੇ ਇਹ ਜਿਹੜੇ ਖੁਰਪਾ ਤੇ ਹੋਰ ਕਿਹੜੇ ਕਿਹੜੇ ਪਿੰਡ ਨੇ ਚਾਰ ਚੁਫੇਰੇ ਸਿੱਖਾਂ ਦੇ ਹੁੰਦੇ ਸਨ ਇੱਕ ਮਜਕੇ ਅਤੇ ਇੱਕ ਨੰਗਲ ਮੁੰਡੇ ਕੇ ਅਤੇ ਖੁਰਪਾ ਦੂਜੇ ਆ ਜਿਹੜੇ ਨੇ ਸਾਰੇ ਹੀ ਮੁਸਲਮਾਨਾਂ ਨੇ ਸਾਰੰਗਪੁਰ ਵਗੈਰਾ ਸਾਰੇ ਹੀ ਮੁਸਲਮਾਨਾਂ ਨੇ
ਤੇ ਜਿਹੜੇ ਚਾਰ ਚੁਫੇਰੇ ਹੁੰਦੇ ਸਨ ਤੁਹਾਡੇ ਕੋਈ ਉਦੋਂ ਯਾਰ ਬੇਲੀ ਵੀ ਹੈ ਸਨ ਸਲਾਮ ਦਾ ਮੂੰਹ ਪਿਆਰ? ਸਾਰਿਆਂ ਨੇ ਸਲਾਮ ਦਾ, ਵੱਡਿਆਂ ਦਾ। ਯਾਦ ਨਹੀਂ ਰਹਿੰਦੇ ਕਈ ਗੱਲਾਂ। ਤੇ ਕੋਈ ਨਾਂ ਯਾਦ ਹੈ ਕਿਸੇ ਇੱਕ ਸਿੱਖ ਦਾ, ਖੁਰਪੇ ਦਾ, ਕੋਈ ਮਜਕਿਆਂ ਦਾ, ਕੋਈ ਪੁਰਾਣਾ ਬੰਦਾ? ਲਾਭ ਸਿੰਘ ਵਪਾਰੀ ਸੀ ਝੋਟੀਆਂ ਦਾ, ਉਹ ਵਪਾਰ ਕਰਦਾ ਹੁੰਦਾ ਸਾਡੇ ਪਿੰਡ। ਨਤੇਰੀ ਹਨ ਜਲੇਰੀ, ਉਹ ਲਿਆਉਂਦਾ ਹੁੰਦਾ ਸੀ ਮਜਕਿਆਂ ਤੋਂ ਝੋਟੀਆਂ ਲਾਭ ਸਿੰਘ ਕੋ। ਅਤੇ ਖੁਰਪੇ ਕਿਆ ਉਹਦਾ ਨਾਂ ਸੀ, ਉਹਦੀ ਬੁੱਢੀ ਦਾ ਯਾਦ ਨਹੀਂ ਰਿਹਾ। ਤੇ ਇਹ ਕੋਈ ਪਹਿਲੀ ਬੰਨੇ ਵਾਲੇ ਹੁੰਦੇ ਨਾ ਜੱਟ, ਜਿਹੜੇ ਸਿੱਖ ਜੱਟ ਸਨ ਇੱਥੇ? ਆ ਜ਼ਮੀਨ ਵਾਲੇ ਕਿ ਮਰਲੇ ਸਾਰੇ ਸਿੱਖਾਂ ਦਾ ਪਿੰਡ ਜਿਹੜਾ ਸੀ ਨਾ, ਉਹ ਪੈਲੀ ਬਹੁਤੀ ਸਿੱਖਾਂ ਦੀ ਉੱਥੇ ਹਰ ਪਿੰਡ 'ਚ। ਮੁੰਡੇ ਕੇ ਖੁਰਪੇ ਅਤੇ ਮਜਕੇ, ਇਹਨਾਂ ਦੀ ਤੇ ਨੰਗਲ, ਇਹਨਾਂ ਚੌਹਾਂ ਪਿੰਡਾਂ ਦੀ ਮੁਸਲਮਾਨਾਂ ਨੂੰ ਪੈਲੀ ਬਹੁਤੀ ਸੀ। ਤੇ ਕੋਈ ਲੜਾਈਆਂ ਝਗੜੇ ਤੇ ਨਹੀਂ ਹੁੰਦੇ ਹੁੰਦੇ ਉਦੋਂ ਕਿ ਸਿੱਖਾਂ ਦੀ ਸੀ ਉਹ? ਹੁੰਦੇ ਹਨ ਕਿ ਹੁੰਦੇ ਹਨ ਲੜਾਈਆਂ ਝਗੜੇ। ਆਹੋ, ਜਿੱਥੇ ਵਸਣਾ ਉੱਥੇ ਲੜਾਈ ਝਗੜਾ ਤੇ ਖਿੰਦਾ ਪੈਂਦਾ ਹੀ। ਕਹਿੰਦਾ ਪੈਂਦਾ। ਇਹ ਬੰਦਾ ਜਿਹੜਾ ਇਹ ਕਿੰਨੇ ਬਣਾਇਆ ਤੇ ਕਿਦੋਂ ਕੁ ਦਾ ਸੀ? ਇਹ ਵੀ ਸਾਡੀ ਹੋਸ਼ੋਂ ਪਹਿਲਾਂ ਵੱਡਾ ਪੁਰਾਣਾ ਬੰਨ ਹੈ? ਹਾਂ, ਪੁਰਾਣਾ ਬੰਨ। ਇਹ ਵੱਡਾ ਹੁੰਦਾ ਸੀ ਲੋਕੀ ਚਲਾਰਾਂ ਝੱਟੇ ਚੰਬਰਾਂ ਉਹ ਲਾ ਕੇ ਤੇ ਪਾਣੀ ਸਹਿੰਦੇ ਹੁੰਦੇ ਆ। ਖਾਲ ਬਣੇ ਹੁੰਦੇ ਹਨ, ਠਾਣ ਲੈਂਦੇ ਇੱਧਰ ਪਾਣੀ ਰੋਈ ਨੂੰ ਛੰਭ ਨੂੰ ਲੱਗਦਾ ਹੁੰਦਾ। ਅਤੇ ਪਰਲੇ ਜਿਹੜੇ ਹਨ ਨਾ ਗਲੀ ਦਾ ਟੱਬਰ, ਉਹਨਾਂ ਉੱਥੇ ਜਿੱਥੇ ਬੇਰੀਆਂ ਨਾ ਆਖਰ 'ਤੇ ਲੱਪੇ ਆਈ, ਉੱਥੇ ਉਹਨਾਂ ਨੇ ਝਲਾਰ ਲਾਈ ਹੁੰਦੀ। ਇਹ ਮਕਈਆਂ ਬਾਜਰੇ, ਮਕਈਆਂ ਨੂੰ ਪਾਣੀ ਦਿੰਦੇ ਹੁੰਦੇ ਆ। ਅੱਛਾ, ਉਦੋਂ ਫਸਲਾਂ ਕਿਹੜੀਆਂ ਹੁੰਦੀਆਂ ਸਨ? ਫਸਲੀਆਂ ਸਵਾਂਕੀ, ਕੰਗਣੀ, ਕੰਗਣਾ ਅਤੇ ਮਾਂ, ਤਿਲ, ਮਕਈ, ਬਾਜਰਾ, ਇਹੋ ਹੀ ਨਹੀਂ ਆ। ਤੇ ਇਹ ਜਿਹੜਾ ਨਾ ਮੁੰਜੀ ਜਿਹੜੀ ਆ ਸੁਪਰ ਬਾਸਮਤੀ, ਕੋਈ ਚੱਕਰ ਨਹੀਂ ਸੀ ਉਦੋਂ? ਕੋਈ ਨਹੀਂ ਸੀ ਉਦੋਂ। ਦੇਸੀ ਝੋਨਾ ਹੁੰਦਾ ਸੀ, ਉਹ ਅੱਗੇ ਤੇ ਲਾਣਾ ਤੇ ਛੇਤੀ ਵੱਢ ਲੈਣਾ। ਅੱਛਾ, ਸਹੀ ਹੈ। ਤੇ ਘਰ ਕੱਚੇ? ਹਾਂ, ਘਰ ਕੱਚੇ, ਬਿਲਕੁਲ ਕੱਚੇ। ਇੱਥੇ ਆ ਸਰਾਜ ਕੋ ਇੱਕ ਵਾਰੀ ਦੂਜੀ ਵਾਰੀ ਇੱਥੇ ਬੰਦ ਕਰੇ, ਉਹ ਪਰਾਂ ਸਾਡਾ ਥਾਂ ਹੁੰਦਾ ਸੀ, ਸਾਡੇ ਬਾਬਿਆਂ ਦਾ। ਆਦੀ ਸਨ ਸਾਡੇ ਬਾਬੇ, ਅਤੇ ਉਹ ਉੱਥੇ ਹੀ ਸਾਡਾ ਥਾਂ। ਫਿਰ ਉਹ ਨਿਵਲ ਗਏ, ਉਹਨਾਂ ਦਾ ਥਾਂ ਹੁੰਦਾ ਸੀ। ਇੱਥੋਂ ਸਰਾਜ ਨੇ ਥੋਬੇ ਬਣਾਉਣੇ ਅਤੇ ਕੰਧ ਬਣਾਉਣੀ, ਅਤੇ ਅੱਗੋਂ ਫਿਰ ਇੱਟਾਂ ਲਾ ਕੇ ਅਤੇ ਕੌਲੇ ਕੱਢਣੇ, ਅਤੇ ਉੱਤੇ ਛੱਤ ਪਾਉਣਾ ਕੜੀਆਂ ਦਾ, ਕਾਨੇ ਪਾਉਣੇ, ਉੱਥੋਂ ਲਿੰਬ ਛੱਡਣਾ। ਇਹ ਗੱਲ। ਅੱਛਾ, ਸਹੀ ਹੋ ਗਿਆ। ਤੇ ਤੁਹਾਨੂੰ ਕਿੱਥੋਂ ਤੱਕ ਯਾਦ ਹੈ ਆਪਣੇ ਦਾਦੇ ਪੜਦਾਦਿਆਂ ਦੇ ਨਾਂ ਆਉਂਦੇ ਨੇ? ਆਹੋ, ਆਉਂਦੇ ਨੇ। ਤੁਹਾਡੇ ਵਾਲਦ ਸਾਹਿਬ ਦਾ ਨਾਂ ਤੇ ਹੋ ਗਿਆ ਨਾ ਚੌਧਰੀ ਇਲਮਦੀਨ, ਤੇ ਦਾਦਾ ਜਿਹੜਾ ਇਹ ਬਾਨਾ। ਅੱਛਾ, ਉਸ ਤੋਂ ਅੱਗੇ? ਉਸ ਤੋਂ ਅੱਗੇ ਬਾਬੇ ਸਾਡੇ ਉਹਦੇ ਨਾਲ ਝੰਡਾ ਸੀ। ਵਾਹ ਜੀ ਵਾਹ। ਕੁਝ ਨਾਜ਼ਰੀਨ, ਗੱਲ ਕਰਨ ਦਾ ਮਕਸਦ ਹੈ ਕਿ ਚਾਚੇ ਹੋਰਾਂ ਦੀ ਅੱਜ ਵੀ ਦੇਖੋ ਯਾਦਦਾਸ਼ਤ ਏਡੀ ਤੇਜ਼ ਹੈ ਕਿ ਉਹਨਾਂ ਨੂੰ ਆਪਣੇ ਪੜਦਾਦੇ ਦਾ ਨਾਮ ਹੀ ਆਉਂਦਾ ਹੈ। ਤੇ ਤੁਸੀਂ ਵੇਖਿਆ ਕਿਹਨੂੰ ਹੈ? ਵੇਖਿਆ ਜਿਹੜੇ ਬਾਬਿਆਂ ਦਾ ਸੀ ਨਾ ਝੰਡਾ, ਉਹ ਵੇਖਿਆ। ਬਾਨਾ ਜਿਹੜਾ ਉਹ ਵੇਖਿਆ ਨਹੀਂ। ਅੱਛਾ, ਬਿਲਕੁਲ ਸਹੀ ਹੈ। ਹਾਂ, ਦਾਦੀ ਦਾਦਾ ਨਹੀਂ ਵੇਖਿਆ। ਅਤੇ ਜਿਹੜੇ ਸਾਡੇ ਆਦੀ ਸਨ, ਉਹਨਾਂ ਦਾ ਦਾਦਾ ਜਿਹੜਾ ਨਾ, ਉਹ ਮੈਂ ਵੇਖਿਆ। ਉਹਨੇ ਅਗਰ ਖੱਦਰ ਦੇ ਕੱਪੜੇ ਹੁੰਦੇ ਹਨ, ਅਤੇ ਉਦੋਂ ਜੂਆਂ ਪੈ ਜਾਂਦੀਆਂ, ਅਤੇ ਉਹ ਹੁਣ ਵੀ ਕਈਆਂ ਨੂੰ ਪੈ ਜਾਂਦੀਆਂ ਨੇ ਸਾਰ। ਆਹ ਮੈਂ ਤੁਹਾਨੂੰ ਦੱਸਣਾ ਵੀ ਆਹ ਜਿਹੜਾ ਮੇਰਾ ਮੋਢਾ ਨਾ, ਮੋਢੇ ਤੋਂ ਸਿਉਂਕ ਦੀ ਥਾਂ ਨਹੀਂ ਹੁੰਦੀ, ਸਿਉਂਕ ਵਾਂਗਰ ਐਵੇਂ ਹੱਥ ਮਾਰਨ ਜੂੰ ਲਾਣੀ। ਅੱਛਾ, ਆਪੀ ਮਾਰੀ, ਮੈਂ ਆਪੀ ਮਾਰੀ। ਉਦੋਂ ਇਹ ਵੀ ਮਿੱਟੀ ਛਿੱਟੀ ਨੇ ਲੋਕੀ ਧੋ ਧਾ ਕੇ ਛੱਪੜੀਆਂ 'ਚ ਧੋ ਧਾ ਕੇ ਪਾਉਂਦੇ। ਹਰ ਥਾਂ ਹੀ ਇਸ ਤਰ੍ਹਾਂ ਹੀ ਸੀ। ਆ ਬਿਲਕੁਲ ਸਹੀ ਹੈ। ਉਦੋਂ ਇਹ ਜ਼ਮਾਨਾ। ਤੇ ਹੁਣ ਚਾਚਾ ਜ਼ਮਾਨਾ ਆ ਗਿਆ, ਫਰਸ਼ ਨੇ ਤੇ ਮੋਟਰਸਾਈਕਲਾਂ ਨੇ ਤੇ ਸਹੂਲਤਾਂ ਨੇ, ਪੱਖੇ, ਏਸੀ। ਉਹ ਚੰਗਾ ਹੈ ਕਿ ਇਹ ਚੰਗਾ? ਉਹ ਹੀ ਚੰਗਾ ਸੀ ਉਦੋਂ। ਉਹਨਾਂ ਨੂੰ ਤੇ ਉਹ ਹੀ ਪਸੰਦ ਹੈ। ਨਹੀਂ, ਤੁਹਾਨੂੰ ਤੇ ਉਹ ਪਸੰਦ ਹੈ, ਤੇ ਜੇ ਤੁਸੀਂ ਆਪਣੇ ਦੋਹਤਰੇ ਪੋਤਰਿਆਂ ਨੂੰ ਪੁੱਛੋ ਤੇ ਉਹਨਾਂ ਨੂੰ ਕਿਹੜਾ ਚੰਗਾ ਲੱਗਦਾ? ਉਹਨਾਂ ਨੂੰ ਤੇ ਇਹੋ ਹੀ ਲੱਗਿਆ। ਅੱਛਾ, ਤੇ ਤੁਸੀਂ ਟੀਵੀ 'ਚ ਵੀ ਵੇਖਦੇ ਹੋ?
ਮਾੜਾ ਚੰਗਾ ਹੀ, ਮੈਂ ਨਹੀਂ ਉਹਦਾ ਛੜਕੀ ਕੋਈ ਗਾਣੇ ਸ਼ਾਣੇ ਨਹੀਂ ਮੈਂ ਆਲਮ ਲੋਹਾਰ ਆਲਮ ਲੋਹਾਰ ਉਹ ਸੁਣਦੇ ਨੇ ਜਾਂਦਾ ਨੇ ਗੁੱਲੂ ਸ਼ਾਹ ਹੁੰਦਾ ਸੀ, ਉਹਨੇ ਪਹਿਲਾਂ ਟਿਕਟਾਂ ਲੈਣੀਆਂ ਨੇ ਵੀ ਲੋਕਾਂ ਤੇ ਜਦੋਂ ਗਾਉਂਦੇ ਰਹਿਣਾ ਜਦੋਂ ਅੱਧੀ ਰਾਤ ਹੋਣੀ ਹੈ ਨਾ ਉਹਨੇ ਆਖਿਆ ਚੁੱਕ ਤੋ ਤੰਬੂ ਚੁੱਕ ਲਓ, ਸਾਰੀ ਅੱਛਾ, ਦੁਨੀਆ ਹੀ ਵੇਖੋ। ਪਹਿਲਾਂ ਜਿਹੜਾ ਨਾ ਉਹ ਟਿਕਟਾਂ ਨਾ ਵੇਚਣਾ, ਹਾਂ ਜਦੋਂ ਹਾਰ ਭਾਰ ਜਾਣਾ ਆਖਣਾ ਹੁਣ ਜਿਹੜਾ ਮਰਜ਼ੀ ਵੇਖੇ। ਸਾਰੀ ਦੁਨੀਆ ਹੀ ਵੇਖੋ, ਉਹਨੇ ਆਖਣਾ ਚੁੱਕ ਤੋ ਤੰਬੂ, ਸਾਰੀ ਦੁਨੀਆ ਨੇ ਫਿਰ ਘੁਮਿਆਰ ਸੀ ਉਹ ਵੀ ਹੌਕੇ ਨਾ ਗਾਉਂਦਾ ਰਿਹਾ, ਉਹ ਵੀ ਇਸੇ ਤਰ੍ਹਾਂ ਹੀ ਤੇ ਲੋਹਾਰ ਵਾਧੂ ਸੀ। ਤੇ ਇੱਥੇ ਸੁਣਿਆ ਜਿਹੜਾ ਗੁੱਲੂ ਸ਼ਾਹ ਦੀ ਇਲਾਕੇ 'ਚ ਸਭ ਤੋਂ ਵੱਡੀ ਮੰਡੀ ਮੇਲਾ ਇਹੀ ਸੀ। ਇਹ ਹੋਈ ਸੀ 8 ਦਿਨ ਰਹਿੰਦੀ ਸੀ। ਪਈ ਢੱਗੇ ਵੱਖਰੇ ਧਲੀਆਂ ਹੋਣੇ, ਮਈਆਂ ਵੱਖਰੀਆਂ, ਘੋੜੇ ਖਚਰਾਂ ਵੱਖਰੀਆਂ ਤੇ ਖੋਤੇ ਘੋੜੇ ਵੀ ਵੱਖਰੇ, ਹਰ ਜਿਸ ਜਿਹੜੀ ਇਹ ਵੱਖੋ ਵੱਖਰੀ ਵਿਕਣ ਲਈ ਆਉਂਦੀ ਸੀ। ਵਿਕਣ ਲਿਆ। ਇੱਥੇ ਡੰਗਰ ਢੱਗੇ ਨੇ, ਉੱਥੇ ਮਈਆਂ ਨੇ, ਉੱਥੇ ਘੋੜੇ ਕੋਤੇ ਨੇ, ਉੱਥੇ ਖਚਰਾਂ ਨੇ, ਇਸ ਤਰ੍ਹਾਂ ਕਰਕੇ। ਤੇ ਇਹ ਮੇਲੇ ਜਿਹੜਾ ਨਾ ਇਹ ਜਿਹੜੇ ਹਿੰਦੂ ਸਿੱਖ ਮੁਸਲਮਾਨ ਜਿਹੜਾ ਸਾਰੇ ਹੀ? ਸਾਰੇ ਹੀ ਆਉਂਦੇ ਆ, ਸਿੱਖ ਵੀ ਆਉਂਦੇ ਆ, ਮੁਸਲਮਾਨ ਵੀ ਆਉਂਦੇ ਆ। ਅੱਛਾ, ਤੇ ਹੋਰ ਕਿਹੜਾ ਇਸ ਤੋਂ ਇਲਾਵਾ ਕਿਹੜਾ ਮੇਲਾ ਕੋ ਮਸ਼ਹੂਰ ਲੱਗਦਾ ਜੀ ਇਸ ਇਲਾਕੇ 'ਚ? ਚੁੰਡੇ ਵਾਲ ਬਾਰਡਰ ਵਾਲ ਕੋਈ ਹੋਇਆ ਸੀ? ਉਹ ਇੱਥੇ ਥਰੋ ਮੰਡੀ, ਉਹ ਵੀ 8 ਦਿਨ ਲੱਗਦੀ ਸੀ। ਥਰੋ ਮੰਡੀ, ਹਾਂ। ਹਾਂ ਥਰੋ ਮੰਡੀ 8 ਦਿਨ ਲੱਗਦੀ ਸੀ ਉਹ ਵੀ। ਅੱਛਾ, ਤੇ ਵਿਸਾਖੀ ਕਿੱਥੇ ਲੱਗਦੀ ਹੁੰਦੀ ਸੀ? ਵਿਸਾਖੀ ਪਸਰੂਰ, ਸਾਰਾ ਮੁਲਕ ਚੱਲਦਾ ਗਿਆ। ਉੱਥੋਂ ਦਾ ਇੱਕ ਅਰਕੀਆਂ ਦਾ ਜਵਾਨ ਸੀ, ਉਹਨੇ ਜ਼ਰੂਰ ਲੜਾਈ ਲੈ ਕੇ ਤੇ ਆਖਣਾ ਆ ਗਿਆ ਮਗਰ ਲੋਕਾਂ ਚੜ ਜਾਣਾ ਤੇ ਕੰਮ ਖਰਾਬ। ਕੰਮ ਕਰਾ ਅਰਕੀ ਦਾ ਹੀ ਉਹ ਡੋਗਰ, ਤੇ ਉਹਦਾ ਵਸਾ ਵੀ ਹੋ ਗਿਆ ਸੀ? ਵਸਮ ਸੀ ਉਹਦਾ, ਹਰ ਸਾਲ ਇਹ ਕੰਮ ਕਰ। ਅੱਛਾ, ਜ਼ਰੂਰ ਕਹਿਣ 2 ਛੋਟੇ ਮਾਰ ਕੇ ਲਾ ਕਰ ਤੇ ਅੱਗੇ ਨੱਠ ਜਾਣਾ। ਨਾ ਜਾਣਾ ਅੱਛਾ, ਤੇ ਚਾਚਾ ਲੋਕੀ ਜਾਂਦੇ ਕਿਸ ਤਰ੍ਹਾਂ ਹੁੰਦੇ ਹਨ? ਪੈਦਲ ਕੇ ਪੈਦਲ। ਕਿੰਨਾ ਕੁ ਸਫ਼ਰ ਖਿੱਚ ਛੱਡਦੇ ਹੁੰਦੇ ਸਨ? ਉਹ ਤੇਰਾ ਮੈਂ ਤੈਨੂੰ ਦੱਸਣਾ ਵੀ ਮੇਰਾ ਵਿਆਹ ਹੋਇਆ 4 4 12 ਕੋ ਪੈਂਦਾ ਇੱਥੋਂ, ਠੀਕ ਹੈ। ਇੱਥੋਂ ਤੁਰ ਕੇ ਆਉਂਦੇ ਨੇ ਹਰਦੋਈ। ਇੱਕ ਵਾਰੀ ਤਾਰ ਸੀ ਕੰਮਾਂ ਦਾ ਤੇ ਉਹ ਸਾਡਾ ਕਹਿੰਦਾ ਵੀ ਕੰਮ ਬੜੇ ਤੇ ਜਾ ਉਹਨੂੰ ਲੈ ਆ। ਮੈਂ 7 ਦਿਨ 4 ਵਜੇ ਪਿੰਡ ਦੋਈ ਜੀ ਆ ਗਿਆ। ਦੁਪਹਿਰ ਨੂੰ ਉੱਥੇ ਤੁਰ ਗਿਆ, ਉੱਥੇ ਰੋਟੀ ਖਾਧੀ ਤੇ ਮੈਂ ਇਹਨੂੰ ਤਿਆਰ ਕਰੋ, ਮੈਂ ਜਾਣਾ ਪਿੰਡ ਨੂੰ। ਇਹ ਕੀ ਗੱਲ ਖੈਰ? ਮੈਂ ਕਹਿੰਦਾ ਨਹੀਂ ਕੰਮ ਬੜੇ ਨੇ ਤੇ ਛੇਤੀ ਆ ਜਾਓ। ਐਵੇਂ ਆਖਿਆ? ਆਹੋ, ਤੇ ਮੈਂ ਆ ਗਿਆ। 12 ਕੋ ਇੱਕ ਵਾਰੀ ਕੀਤਾ ਤੇ 12 ਨਾਲ ਮੈਂ ਟੱਬਰ ਦੇ ਨਾਲ ਕੀਤਾ। ਅੱਛਾ, ਤੇ ਜੰਜਾਂ ਕਿਸ ਤਰ੍ਹਾਂ ਜਾਂਦੀਆਂ ਹੁੰਦੀਆਂ ਹਨ ਏਡੀ ਦੂਰ? ਚੰਗੀਆਂ ਘੋੜੀਆਂ ਤੇ ਘੋੜੀਆਂ ਕਿੱਥੋਂ ਲੈਣੀਆਂ? ਘੋੜੀਆਂ ਹੁੰਦੀਆਂ ਸਨ। ਮਤਲਬ ਇਕੱਠੀਆਂ ਕਰ ਲੈਣੀਆਂ? ਆਹੋ, ਅੱਛਾ, ਪਿੰਡਾਂ 'ਚ ਲੋਕਾਂ ਘੋੜੀਆਂ ਰੱਖੀਆਂ ਹੁੰਦੀਆਂ ਤੇ ਇਕੱਠੀਆਂ ਕਰ ਲੈਣੀਆਂ, ਉਹਦੀਆਂ ਵੀ ਲੈਣੀਆਂ, ਉਹ ਪਿੰਡੋਂ ਵੀ ਲੈਣੀਆਂ, ਉਹ ਪਿੰਡੋਂ ਵੀ ਲੈਣੀਆਂ। ਅੱਛਾ, ਤੇ ਰਾਤਾਂ ਜਿਹੜੀਆਂ ਨੇ ਜੰਜਾਂ ਰਹਿੰਦੀਆਂ ਹੁੰਦੀਆਂ ਸਨ? ਰਾਤ ਰਹਿੰਦੀ ਹੁੰਦੀ, ਰਾਤ ਰਹਿਣੀ। ਸਵੇਰੇ ਉਹਨੇ ਨਾਸ਼ਤਾ ਕਰਾਉਣਾ ਲੱਸੀ ਦਾ ਤੇ ਮੱਖਣ ਦਾ। ਅੱਛਾ, ਤੇ ਜੰਜ ਨੂੰ ਦਿੰਦੇ ਕੀ ਹੁੰਦੇ ਸਨ? ਜਾਨੀ ਨੂੰ ਰੋਟੀ ਚੰਗੀ। ਨਹੀਂ ਮਤਲਬ ਕੀ ਉਦੋਂ ਗੋਸ਼ਤ ਗਾਸ਼ ਤੇ ਘੱਟ ਹੀ ਹੁੰਦਾ? ਆ ਨਹੀਂ ਗੋਸ਼ਤੀ ਦੇ ਲਿਆ, ਗੋਸ਼ਤੀ ਦੇ ਲਿਆ। ਤੇ ਹੋਰ ਕੋਈ ਘਿਓ ਸ਼ਿਓ ਵੀ ਚੌਲਾਂ ਦੇ ਪਾ ਕੇ? ਚੌਲਾਂ ਦੇ ਜਿੰਨਾ ਮਰਜ਼ੀ ਕੋ ਖਾਏ। ਘਿਓ ਨੂੰ ਲੋਕੀ ਪਿਆਲੀਆਂ ਨਾਲ ਪਾਉਂਦੇ ਆ। ਅੱਛਾ, ਵਾਢੀਆਂ ਵੀ ਕਰਨੇ ਨੇ, ਜਾਣਾ ਨਾ ਕਿਤੇ ਤੇ ਘਿਓ ਕੌਲੀਆਂ ਨਾਲ ਪਾ ਕੇ ਦੇਣਾ। ਫਲਾਣੇ ਨੇ ਘਿਓ ਜੇ ਨਹੀਂ ਦੇਣਾ ਉਹਦਾ ਗੁੱਡਾ ਬਣਦੇ ਆ। ਅੱਛਾ ਅੱਛਾ, ਉਹਨੇ ਨਹੀਂ ਖਵਾਇਆ। ਉਹਨੇ ਨਹੀਂ ਖਵਾਇਆ। ਅੱਛਾ, ਇੱਥੇ ਖੁਰਪੇ ਹੀ ਮਰਦੀਆਂ ਨੇ ਗਏ ਵਾਢੀ, ਸ਼ੁਕਰ ਨਾਲ ਪਿਓ ਹੀ ਲਾਲ, ਉਹਦੀ ਸਲਾਮ ਦਵਾਈ ਉਹ ਸਾਨੂੰ ਲੈ ਗਿਆ। ਕੋਈ 10-12 ਬੰਦੇ ਸੀਗੇ। ਉਹਨੇ ਸਵੇਰੇ ਸ਼ੱਕਰ ਪਰੌਂਠੇ ਸਾਨੂੰ ਦਿੱਤੇ, ਖਾ ਲਏ। ਰੋਟੀ ਖਾ ਲਈ ਤੇ ਵਾਢੀ ਕਰਦੇ ਰਹੇ। ਹੁਣ ਉਹ ਸਾਨੂੰ ਰੋਟੀ ਲੈਣ, ਦੁਪਹਿਰ ਨੂੰ ਭੁੱਖ ਲੱਗੇ ਤੇ ਰੋਟੀ ਲੈ ਲਏ। ਉਹਨੇ ਉਹ ਇਸ ਮਾਰੇ ਨਹੀਂ ਦਿੰਦਾ ਵੀ ਇਹਨਾਂ ਖਾ ਲਿਆ ਨਾ ਘਿਓ ਤੇ ਇਹਨਾਂ ਸਾਡੀਆਂ ਭਰੀਆਂ ਤੇ ਕੁਝ ਵੀ ਨਹੀਂ ਪਾਉਣਾ। ਅੱਛਾ, ਤੇ ਬਹੁਤਾ ਖਾ ਲੈਣਾ ਨੇ, ਇਹਨਾਂ ਨੂੰ ਪਾਣੀ ਪੀ ਪੀ ਕੇ ਆਹੋ। ਤੇ ਹੋਈ ਇਹੋ ਹੀ ਗੱਲ। ਫਿਰ ਅਸੀਂ ਬੇਰੀਆਂ ਹਨ ਵਿੱਚ ਕਾਠੀਆਂ, ਉਹਦੇ ਬੇਰ ਖਾਣ ਲੱਗ ਪਏ ਤੇ ਆਖਾਂਗਾ ਇਹ ਰੋਟੀ ਮੰਗਦੇ ਨੇ। ਇਹ ਭੁੱਖ ਨਾ ਲੱਗੀ ਹੈ।
ਉਹਨੇ ਫਿਰ ਕੌਲੀਆਂ ਨੇ ਘਿਓ ਪਾਇਆ ਖਾਧਾ ਤੇ ਫਿਰ ਨਹੀਂ ਹੈ 70 ਰੁਪਇਆ ਅੱਧਾ ਰਹਿ ਗਿਆ ਉਹ ਸੱਚੇ ਹਨ ਫਿਰ ਉਹ ਸੱਚਾ ਉਹ ਸੱਚੇ ਰੋਟੀ ਟੱਕੀ ਤੇ ਚਾਚਾ ਮੈਂ ਥੋੜਾ ਜਿਹਾ ਹੋਰ ਇਸ ਪਾਸੇ ਜਾਣਾ ਇੱਕ ਚ ਹੁੰਦਾ ਸੀ ਲਾਲਾ ਦਾਰ ਦਾਲ ਸਾਡਾ ਸੀਪੀ ਆਹੋ ਉਹ ਆਂਦੇ ਨੇ ਕਿ ਉਹ ਰੋਟੀ ਦੇ ਉੱਤੇ ਲੋਕਾਂ ਦੇ ਕੋਠੇ ਲਮਾ ਛੱਡਦਾ ਹੁੰਦਾ ਸੀ ਉਹ ਨਹੀਂ ਉਹ ਨਹੀਂ ਸੀ ਉਹਦਾ ਪਿਓ ਦੇ ਭਰਾ ਕਾਲੂ ਦਾ ਭਰਾ ਸੀ ਸਾਧ ਅੱਛਾ ਉਹਦੇ ਨਾਲ ਸਾਧ ਸੀ ਉਹ ਦਾਰ ਦੀ ਤੇ ਇੱਥੇ ਵੀ ਨਾ ਖਬਰ ਆ ਜਿਹੜੀ ਥਾਣਾ ਆਹੋ ਉਹਨੇ ਕਰੇ ਪਈ ਟੋਕਰਾ ਭਰਨਾ ਤੇ ਆਖਣਾ ਵੀ ਪਰੌਂਠਾ ਤੇ ਸ਼ੱਕਰ ਤੇ ਕੋਠਾ ਲਿੰਬ ਛੜਾਂਗਾ ਇੱਕ ਟੋਕਰੇ ਦਾ ਕਿ ਏਡਾ ਕੋ ਵੱਡਾ ਟੋਕਰਾ ਲਿਆਵਾਂਗਾ ਹਾਂ ਰੋਟੀ ਰੱਜ ਕੇ ਦੇ ਦਿਓ ਉਹ ਰਾਤੀ ਰੋਟੀ ਕੀ ਹੋ ਗਿਆ ਜਿਵੇਂ ਕੋਈ ਦਿਨ ਹੁੰਦੇ ਹਨ ਹਾਂ ਤੇ ਜੇ ਕੋਈ ਮੰਗੀ ਪੈਣੀ ਤੇ ਲੋਕੀ ਸ਼ੌਕ ਨਾਲ ਜਾਂਦੇ ਹੁੰਦੇ ਸਨ ਆਹੋ ਹੋਰ ਹੁਣ ਤੇ ਲੁਕਦੇ ਨੇ ਨਹੀਂ ਹੁਣ ਨਹੀਂ ਤੇ ਨਾ ਹੀ ਕੋਈ ਕਰ ਸਕਦਾ ਨਾ ਨਾ ਉਹਨੂੰ ਕਰੀ ਆਪਣੇ ਲੋਕਾਂ ਨਹੀਂ ਕਰਦਾ ਤੇ ਮੰਗੀ ਕਿੱਥੇ ਜਾਣੀ ਆਹੋ ਵਾਕਈ ਉਹ ਤੇ ਗੱਲ ਠੀਕ ਹੈ ਤੇ ਇਸ ਲਾਗੇ ਚਾਚਾ ਕਮਾਦ ਨਹੀਂ ਸੀ ਹੁੰਦਾ ਕਮਾਲ ਬੜਾ ਹੁੰਦਾ ਸੀ ਤੁਹਾਡੇ ਦੇ ਖੈਰ ਘਰਾਂ ਦਾ ਕਮਾਦ ਤੇ ਹੁਣ ਤੱਕ ਰਿਹਾ ਨਾ ਇੱਥੇ ਅਸਾਂ ਕਮਾਦ ਮਲਕੀ ਸਾਡੀ 32 ਕਿੱਲੇ ਪੈਲੀ ਹਾਂਜੀ ਉਹ ਸ਼ੁਬੇ ਨਾਲ ਤੜਾਈ ਉੱਥੇ ਹਾਂ 15 ਕਿੱਲੇ ਜਿਹੜੀ ਮੇਰੀ ਚੱਲੀ ਹੈ 15 ਕਮਾਦ ਉੱਥੇ ਲਾਇਆ ਤੇ 9 ਇੱਥੇ ਲਾਇਆ ਦਾ ਪੱਗ ਨਹੀਂ ਪੱਗ ਤੇ ਮੇਲੇ 'ਚ ਸੁੱਟ ਦਿੰਦੇ ਆ 2 ਟਰਾਲੇ ਬਣਾਏ ਅੱਛਾ ਚਾਚਾ ਮੈਨੂੰ ਇਹ ਦੱਸੋ ਕਿ ਤੁਹਾਡੀ ਤੇ ਮਤਲਬ ਇੱਕ ਜ਼ਿਮੀਂਦਾਰਾ ਘਰ ਸੀ ਵੱਡਾ ਜ਼ਿਮੀਂਦਾਰਾ ਸੀ ਪੈਲੀ ਬੰਨਾ ਸੀ ਤੇ ਤੁਹਾਡਾ ਕਿੱਡਾ ਕੁ ਜ਼ਿਮੀਂਦਾਰਾ ਸੀ ਤੇ ਕਿਸ ਤਰ੍ਹਾਂ ਕਰਦੇ ਹੁੰਦੇ ਹੋ ਜ਼ਿਮੀਂਦਾਰਾ ਪੁਰਾਣਾ ਢੱਗਿਆ ਛੱਗਿਆ ਦਾ ਮਤਲਬ ਢੱਕਿਆ ਨਾ ਜਦੋਂ ਅਸੀਂ ਸਾਨਾ ਛੋਟੇ ਤੇ ਸਾਡੇ ਕੋਲ ਲਾਲਾ ਇੱਕੋ ਹੀ ਝੋਟੀ ਤੇ ਇੱਕ ਮਹੀਂ ਹੁੰਦੀ ਸੀ ਅੱਛਾ ਤੇ ਪਸਾਰ ਦੇ ਵਿੱਚੋਂ ਦੀ ਜਾ ਕੇ ਤੇ ਰਾਤ ਨੂੰ ਡੰਗਰ ਕੋਠਲੀਆਂ 'ਚ ਬੰਨ ਦਿੰਦੇ ਆ ਆਹੋ ਤੇ ਕੋਟਰੀਆਂ ਹੁੰਦੀਆਂ ਸਨ ਤੇ ਉਹਨੂੰ ਗਰੀਬ ਸੀ ਸਾਡੀ ਮਾਂ ਜਿਹੜੀ ਆਈ ਹੈ ਨਾ 4 ਵਜੇ ਉਹ ਕਰਮਾਂ ਵਾਲੀ ਆਈ ਸਾਨੂੰ ਇਹ ਕਰੇ ਪਈ ਆਉਣ ਦੀ ਦੇਰ ਹੋਈ ਹੈ ਤੇ ਸਭ ਕੁਝ ਤਾਂ ਨੂੰ ਹੋ ਗਿਆ ਕੋਈ ਮੁਕੱਦਰਾਂ ਦਾ ਪੈਰ ਹੁੰਦਾ ਆ ਪਿਆਰ ਹੁੰਦਾ ਅੱਗੋਂ ਇਹ ਕਰੇ ਚੰਗੀ ਭਲੇ ਅਸੀਂ ਵੀ ਹੋ ਪਏ ਆ 3 ਭਰਾ ਤੇ ਪਿਓ ਵੀ ਸਾਡਾ ਤਗੜਾ ਰਿਹਾ ਅਸੀਂ ਮੈਂ ਤੇ ਮੇਰੇ ਪਿਓ ਨੇ 20 ਸਾਲ ਹਲ ਵਾਹਿਆ ਮੇਰੇ ਪਿਓ ਤੇ ਮੈਂ ਇਬਰਾਹਿਮ ਜਿਹੜਾ ਸੀ ਉਹ ਉਤਲਾ ਕੰਮ ਕਰਦਾ ਸੀ ਕਈ ਦਾ ਅੱਛਾ ਤੁਸੀਂ ਕਿੰਨੇ ਭਰਾ ਤੇ ਕਿੰਨੀਆਂ ਭੈਣਾਂ ਤੋਂ 5 ਭੈਣਾਂ ਤੇ 3 ਭਰਾ ਤੇ ਮਾਸ਼ਾਅੱਲਾ ਕਿੰਨੇ ਹਯਾਤ ਨੇ ਕੌਣ ਹਯਾਤ ਹੈ ਹਜ਼ਾਰ ਹੁਣ 2 ਮਰ ਗਈਆਂ ਨੇ ਦੋ ਭੈਣਾਂ ਰਹਿ ਗਈਆਂ ਤੇ ਇੱਕ ਤਰੇ ਭੈਣਾਂ ਰਹਿ ਗਈਆਂ ਨੇ ਤੇ ਮੈਂ ਹੀ ਰਹਿ ਗਿਆ ਚਲੋ ਅੱਲਾਹ ਤਾਲਾ ਤੁਹਾਡੀ ਜ਼ਿੰਦਗੀ ਰੱਖੇ ਅੱਛਾ ਤੇ ਤੁਸੀਂ ਆਪਣੇ ਵਾਲਾ ਸਾਹਿਬ ਨੇ ਤਾਂ ਮਤਲਬ ਬੜਾ ਹੱਥ ਵਧਾਇਆ ਦਾ ਉਹਨਾਂ ਦੇ ਨਾਲ ਆਹੋ ਬੜਾ ਤੇ ਕਾਹਦੇ ਨਾਲ ਬੰਨ੍ਹਦੇ ਹੁੰਦੇ ਹੋ ਹਾਲ ਉਦੋਂ ਜੋਗ ਰੱਖੀ ਸੀ ਜੋਗਰ 2 ਹਾਂ ਅੱਛਾ ਠੀਕ ਹੋ 4 ਟੱਕੇ ਤੇ ਹਰ ਵਾਰ ਸਰਗੀ ਉੱਠਣਾ ਕਿੰਨੇ ਵਜੇ ਸਰਗੀ ਬਾਂਗਾ ਤੋਂ ਪਹਿਲਾਂ ਚੋਲੀ 3 ਵਜੇ ਨਾ ਉੱਠ ਤੇ ਸੌਂਦੇ ਕਿਦੋਂ ਕੋ ਸੌਂਦੇ ਪਿਛਲੀ ਰਾਤ ਜਿਹੜੀ ਸੌਂਦੀ ਹੁੰਦੀ ਰਾਤ ਨੂੰ ਪੇ ਤਾਰੇ ਗਿਰਨੇ ਆ ਗਏ ਆ ਇੱਥੇ ਆ ਗਏ ਉਹ ਕਵੇ ਉੱਥੇ ਛੇਤੀ ਜਾਓ ਉਹ ਛੇਤੀ ਉੱਠੋ ਵੇ ਅੱਛਾ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਉਦੋਂ ਟਾਈਮ ਨਹੀਂ ਸੀ ਹੁੰਦਾ ਘੜੀਆਂ ਤੇ ਵਾਕਈ ਨਹੀਂ ਸਾਨੂੰ ਹੁੰਦੀਆਂ ਨਹੀਂ ਸਿਰਫ ਤਾਰੇ ਵੇਖਣੇ ਆ ਖਿੱਤੀਆਂ ਨੇ ਇਹ ਲੋਹਾ ਤਾਰਾ ਆ ਦਿਨ ਵਾਲਾ ਇਹ ਹਿਸਾਬ ਰੱਖਿਆ ਤੇ ਫਿਰ ਹਾਲ ਜੋਲਾ ਨੇ ਆਹੋ ਤੇ ਰੋਟੀ ਰੋਟੀ ਛਾਵਾ ਕਦੀ ਘਰ ਆ ਕੇ ਬਰਾਨ ਹੁੰਦੀ ਸੀ ਟਿੱਕੀ ਉੱਡੀ ਨੂੰ ਪੈਲੀ ਬਾਹਰ ਲੈਣੀ ਨੇ ਛਾਹ ਵਾਲਾ ਕਦੀ ਤੁਰ ਜਾਣਾ ਨੇ ਕਦੀ ਘਰ ਆ ਕੇ ਖਾਣਾ ਵੀ ਸੁੱਕ ਨਾ ਜਾਏ ਬੱਤਰ ਤੇ ਰੋਟੀ ਉੱਥੇ ਜਾਣੀ ਰੋਟੀ ਕੀ ਜਾਂਦੀ ਹੁੰਦੀ ਸੀ ਰੋਟੀ ਇਹ ਜਿਹੜੀ ਆਮ ਮਤਲਬ ਜਾਂਦੀ ਲੋਕਾਂ ਦੀ ਆਮ ਜਾਂਦੀ ਰੋਟੀ ਤੋਂ ਕਦੀ ਚੰਗਾ ਮਤਲਬ ਕਿ ਚੋਪੜੀਆਂ ਰੋਟੀਆਂ ਆਹੋ। ਲੱਸੀ ਉਹ ਇਹ ਵੀ ਉਹਨੂੰ ਰੋਟੀਆਂ ਵਿੱਚ ਤੰਦੂਰ 'ਚ ਲਾਉਣੀਆਂ ਚੋਂਗੇ ਕੱਢ ਦਿੰਦੇ ਘਿਓ ਪਾ ਲੈਂਦੇ ਯਾਨੀ ਉੱਤੋਂ ਮੋਰੀਆਂ ਜਿਹੀਆਂ ਬਣਾ ਲੈਣੀਆਂ ਆ ਚੁੰਡੀਆਂ ਚੋਂਗੇ। ਉਮਰ ਨਹੀਂ ਐਸਾ ਕਰ ਲੈਣੀਆਂ ਤੇ ਬੁੱਢੀਆਂ ਨੂੰ ਤੇ ਮੱਖਣ ਪਾਣਾ ਤੋਂ ਕਿ ਘਿਓ ਖਲੋ ਜੇ ਖਲੋ ਜੇ ਉਹਦੀ ਇਹ ਕੁਝ ਨਹੀਂ ਸ਼ੱਕਰ ਪਰੌਂਠੇ ਤੇ ਕੱਕੋਂ ਪਾਈ ਹੁੰਦੀ ਸੀ ਚਾਟੀਆਂ 'ਚ ਵਾਢੀਆਂ 'ਚ ਉਹ ਵੀ ਜਾਣੀ ਕੱਕੋਂ ਵੀ ਤੇ ਰੋਟੀਆਂ ਵੀ ਚੋਂਗੇ ਕੱਢ ਕੇ ਦੀ ਜਾਣੇ ਤੇ ਫਿਰ ਖਾਣੀਆਂ ਤੇ ਫਿਰ ਇਹ
ਜਦੋਂ ਲੌਡੇ ਦਾ ਹੋਣਾ ਨਾ 2:30 ਵਜਣੇ ਵਾਢੀ, ਫਿਰ ਉਤਰਾ ਨੂੰ ਕਿੱਲਾ ਪੈਲੀ ਚੋਂ ਬੰਨੇ ਵੱਢ ਲੈਣੀ, ਫਿਰ ਉਹਨੂੰ ਬੰਨਣਾ ਖੋਬੀਏ ਤੱਕ ਢੋਣੀ ਤੇ ਲਿਆਉਣੀ ਪਿੰਡ ਚੁੱਕ ਕੇ ਸਿਰਾਂ ਦੇ ਇੱਕ ਇੱਕ ਕਰਕੇ। ਤੇ ਚਾਚਾ ਹੋਰ ਇੱਥੇ ਕਿਹਦਾ ਕੋਈ ਜ਼ਿਮੀਂਦਾਰਾ ਵੱਡਾ ਹੁੰਦਾ ਸੀ ਪੈਲੀ ਬੰਨਾ, ਇੱਕ ਚੋਰੀ ਗੁਲਾਮ ਕਾਦਰ ਜਾਂ ਕੋਈ ਹੋਰ ਜਿਹੜੇ ਬਾਅਦ ਚ ਖੈਰੇ ਤੇ ਆਏ ਨੇ? ਇਹ ਵੇ ਸਾਡੀ ਹੋਸ਼ੋ ਪਹਿਲਾਂ ਤੇ ਪਈ ਇਹਨਾਂ ਲੰਬਰਾਂ ਦੀ ਪੈਲੀ ਸੀ, ਜੀਰੋ ਲੰਬਰ ਕੀ, ਤੇ ਇਹਨਾਂ ਨੇ ਬਾਠਾਂ ਦੀ 30 ਕਿੱਲੇ, ਤੇ ਸਾਡੀ ਵੀ ਇੱਕ ਉਦੋਂ ਥੋੜ੍ਹੀ ਜਿਹੀ 30-35 ਸੀ। ਨਜਮਾਨ ਦੇ ਗੁਲਾਮ ਕਾਦਰ ਮਗਰੋਂ ਆਏ ਨੇ, ਇਹਨਾਂ ਹੁਣ ਸਾਡੇ ਨਾਲੋਂ ਵੀ ਗਾਂ ਲੈ ਲਈ, ਨਜਮਾਂ ਨੇ ਲੈ ਲਈ ਪੈਲੀ, ਵਾਹ ਲੈ ਲਈ, ਕਿ ਮੇਰੇ ਖਿਆਲ 2 ਮਰਬੇ ਪੈਲੀ ਉਹਨੇ ਲੈ ਲਈ। ਤੇ ਉਹਦੀ ਉਹ ਸ਼ਾਹ ਫਰਜ਼ੰਦ ਦੀ ਕਿਹੜੇ ਦੌਰ ਚ ਪੈਲੀ ਹੁੰਦੀ ਸੀ, ਪਾਕਿਸਤਾਨ ਬਣਨ ਤੋਂ ਪਹਿਲਾਂ ਕਿ ਬਾਅਦ? ਪਹਿਲਾਂ। ਅੱਛਾ। ਉਹ ਫਿਰ ਅਸੀਂ ਲੈ ਲਈ, ਤਮਾਮ ਮਹਿੰਦੀ ਸ਼ਾਹ, ਗਾਮੇ ਸ਼ਾਹ, ਪ੍ਰਚੰਦ ਸ਼ਾਹ, ਉਹ ਅਸਾਂ ਹੀ ਲਈ। ਇੱਥੇ ਆ ਨਹੀਂ ਥਾਂ ਟੇਕਾ ਜਿਹੀਆਂ, ਇੱਥੇ ਗਾਮੇ ਸ਼ਾਹ ਨੇ ਹੱਟੀ ਪਾਈ ਹੁੰਦੀ। ਅੱਛਾ। ਸਾਡੇ ਮਾਲੇ ਪ੍ਰਚੰਦ ਸ਼ਾਹ ਜਿਹੜਾ ਸੀ ਵਾਹੀ ਕਰਾਉਂਦਾ ਸੀ, ਤੇ ਜਿਹੜਾ ਮਹਿੰਦੀ ਸ਼ਾਹ ਸੀ ਨਾ ਉਹ ਕਦੀ ਕਦੀ ਆਉਂਦਾ ਸੀ, ਉਹ ਤਨਾਰੋਵਾਲ ਵਾਲੀ ਉਹ ਹੁੰਦਾ ਸੀ ਪਟਵਾਰੀ, ਉਹ ਬਾਹਰ ਅੰਦਰ ਹੀ ਰਹਿੰਦਾ ਸੀ, ਘੱਟ ਵੱਧ ਹੀ ਆਉਂਦਾ ਸੀ। ਮਗਰੋਂ ਫਿਰ ਮਰ ਖਪ ਗਏ ਇਸੇ ਤਰ੍ਹਾਂ। ਪ੍ਰਚੰਦ ਸ਼ਾਹ ਮਗਰੋਂ ਰਹਿ ਗਿਆ, ਉਹਨੇ ਮਗਰੋਂ ਵੇਚ ਕੇ। ਸਾਡਾ ਵੱਡਾ ਬੱਚਾ ਜਿਹੜਾ ਨਾ ਉਹ ਪਾਹਰਾਂ ਤੇ ਪੈ ਗਏ ਤੇ ਫਿਰ ਫੋਲਦਾ ਰਹਿੰਦਾ ਹੈ ਨਾ। ਅੱਛਾ, ਜਿਹੜੇ ਬੱਚੇ ਨੇ ਅੱਜ ਕੱਲ ਦੇ ਨਵੇਂ, ਉਹ ਵੀ ਕਦੀ ਬਹਿ ਕੇ ਪੁਰਾਣੀਆਂ ਯਾਦਾਂ ਛੇੜਦੇ ਨੇ ਕਿ ਉਹਨਾਂ ਨੂੰ ਸ਼ੌਕ ਹੈਗਾ? ਨਹੀਂ, ਉਹਨਾਂ ਨੂੰ ਕਿਤੇ ਪਤਾ ਵੀ ਨਹੀਂ। ਤੁਸੀਂ ਕਿਸੇ ਦਿਨ ਲੈ ਕੇ ਜਾਓ ਨਾ ਆਪਣੇ ਪੋਤਰਿਆਂ ਨੂੰ ਉੱਥੇ, ਹਾਲ ਪਿੱਛੇ ਬਾਂਹ ਤੇ ਆਪੇ ਹੋਰੇ ਕੋਈ ਗੋਡੀ ਛੋਡੀ ਕਰ ਸਕਣ ਕਿ ਨਹੀਂ? ਨਹੀਂ ਘਰ ਤੇ ਰਹਿਣ ਦੇ, ਪਰ ਕੁਝ ਵੀ ਨਹੀਂ ਭੈੜੇ ਹਾਲ ਨਹੀਂ। ਘਰ ਇਹੀ ਹਾਲ ਹੈ। ਆਹ ਇਹ ਗੱਲ ਨਹੀਂ। ਅੱਛਾ। ਤੇ ਉਦੋਂ ਜਿਹੜਾ ਹੈਗਾ ਜਿਹੜਾ ਅੱਜ ਕੱਲ ਦੇ ਲੋਕੀ ਵਿਹਲੇ ਹੋਣ ਤੇ ਟੀਵੀ ਵੇਖ ਲਿਆ ਜਾਂ ਹੋਰ ਕੋਈ 100 ਹੁੰਦੇ ਨੇ ਘਰਾਂ ਦੇ, ਜਿਹੜਾ ਬਿਜਲੀ ਨਾਲ ਚੀਜ਼ਾਂ ਆਈਆਂ ਨੇ, ਤੇ ਉਦੋਂ ਕਰਦੇ ਕੀ ਹੁੰਦੇ ਨੇ ਬਜ਼ੁਰਗ ਜਿਹੜੇ ਵਿਹਲੇ ਹੁੰਦੇ, ਜਦੋਂ ਮਨ ਵੇਖਿਆ ਹੁਣ ਕੁਝ ਵੀ ਨਹੀਂ ਕਰਨ ਲਈ, ਤੇ ਕੀ ਕਰਨਾ? ਉਦੋਂ ਇਹ ਬਈ ਬਹਿਣ ਖਲੋਣ ਬੜਾ ਹੀ ਲੋਕਾਂ ਦਾ। ਇੱਕ ਢੈਣੀ ਸਾਡੇ ਬਾਬੇ ਹਨ ਮੁੜ ਕੇ ਸ਼ਾਮ ਵੇਲੇ ਉਹਨਾਂ ਬਹਿ ਜਾਣਾ, ਇੱਕ ਦਾਇਰਾ ਹੁੰਦਾ ਸੀ ਮਸਤੋਂ ਕਾ, ਉੱਥੇ ਬਹਿ ਜਾਣਾ, ਉੱਥੋਂ ਸ਼ਾਹ ਫਰਜ਼ੰਦ ਡੇਰੇ ਬਹਿਣਾ। ਇਹ 3-4 ਡੇਰੇ ਸਨ, ਜਿਸੇ ਸ਼ਾਮ ਨੂੰ ਨਾ ਕੋਈ ਉੱਧਰ ਬਹਿ ਗਿਆ, ਕੋਈ ਉੱਧਰ ਬਹਿ ਗਿਆ, ਕੋਈ ਇੱਧਰ ਬਹਿ ਗਿਆ। ਉਹ ਫਿਰ ਪੈਰ ਰਾਸੀ ਜਾਣਾ, ਖੱਚਾ ਖੁੱਚਾ ਮਾਰਨੀ, ਕਿਸੇ ਨੇ 1000 ਡੰਗਰ ਲੈਣਾ, ਕਿਸੇ ਨੇ ਇੱਧਰੋਂ ਫੜੀ ਜਾਣਾ, ਸਵੇਰੇ ਕਿਸੇ ਨੇ ਇੱਧਰੋਂ ਫੜੀ। ਤੇ ਸ਼ੁਗਲ ਮੇਲਾ ਪਿਆ ਕਰਨਾ। ਅੱਛਾ। ਤੇ ਪਿੰਡ ਦੇ ਵਿੱਚ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਹਨ ਉਦੋਂ ਲੋਕੀ? ਉਹਨੂੰ ਕੌਡੀ ਦੇ ਕੋਲ। ਅੱਛਾ। ਤੇ ਕਿਹੜਾ ਭਲਵਾਨ ਇੱਥੇ ਕੋਈ ਜਿਹੜਾ ਤੁਹਾਡੇ ਪਿੰਡ ਦਾ ਸੀ? ਸਾਡੇ ਪਿੰਡ ਦਾ ਨੂਰਾ ਤੇ 2-4 ਮੁੰਡੇ ਹਨ, ਕੌਡੀ ਛੌਡੀ ਵਾਲੇ। ਕੌਡੀ ਤੇ ਮਾਸਟਰ ਨੀਹ, ਸਾਦਕ ਮੁਨਸ਼ੀ, ਤੇ ਹੋਰ ਯਾਰ 2-4-5-4 ਸਨ ਬੰਦੇ, ਯਾਦ ਨਹੀਂ ਰਿਹਾ। 5-6 ਮੁੰਡੇ ਹਨ ਜਿਹੜੇ ਬਾਹਰ ਦੀਆਂ ਪਿੰਡਾਂ 'ਚ ਵੀ ਜਾ ਕੇ ਖੇਡਦੇ ਆ। ਅੱਛਾ। ਬਾਹਰ ਦੀਆਂ ਪਿੰਡਾਂ 'ਚ ਅਗਰ ਅੱਜ ਫਲਾਣੇ ਥਾਂ ਕੌਡੀ ਇਹ ਸੁਣਾ ਆਇਆ, ਉੱਥੇ ਚਲੋ, ਉੱਥੇ ਜਾਣਾ ਤੇ ਨਾ ਕੌਡੀ ਖੇਡਣੀ। ਤੇ ਇੱਥੇ ਕੋਈ ਸਕੂਲ ਸਕਾਲ ਵੀ ਪਹਿਲਾਂ ਹੁੰਦਾ ਸੀ ਸ਼ੁਰੂ ਚ, ਜੇ ਤੁਸੀਂ ਛੋਟੇ ਸੋ? ਸਕੂਲ ਕੋਈ ਨਹੀਂ ਹੁੰਦਾ। ਤੇ ਕਿੱਥੇ ਖਲਕਤ ਪੜ੍ਹਦੀ ਹੁੰਦੀ ਸੀ ਜੇ ਕਿ ਪੜ੍ਹਨਾ? ਤੇ ਮਸੀਤੇ ਹੀ ਪੜ੍ਹਨਾ। ਜਦੋਂ ਗੁਲਾਮ ਕਾਦਰ ਆਇਆ ਨਾ, ਉਦੋਂ ਉਹਨੇ ਥਾਂ 3 ਵਿਗੇ ਛੱਡਿਆ, ਉੱਥੇ ਫਿਰ ਪੜ੍ਹਦੇ ਰਹੇ ਨੇ। ਮਰਨਾ ਭਰਨਾ ਵੀ ਹੋਣਾ ਤੇ ਉੱਥੇ ਹੀ ਸਕੂਲੇ ਹੀ ਉੱਥੇ ਜਨਾਜ਼ਾ ਕਰ ਲਿਆ। ਹੁਣ ਕਬਰਾਂ ਦੇ ਨਾਲ ਜਨਾਜ਼ਗਾਹ, ਉੱਥੇ ਪੜ੍ਹਦੇ। ਤੇ ਜਿਹੜੀ ਕਬਰਾਂ ਨੇ ਕਿੰਨੀਆਂ ਕੁ ਪੁਰਾਣੀਆਂ ਨੇ? ਆ ਜਿਹੜੀ ਕਬਰਾਂ ਪਿੰਡ 'ਚ ਨੇ, ਇਹ ਸਾਡੀ ਹੋਸ਼ ਪਹਿਲਾਂ ਦੀ ਗੱਲ। ਅੱਛਾ। ਤੇ ਜਿਹੜਾ ਬੋਰਡ ਲੱਗਿਆ ਵਿੱਚ ਉਹ ਵੀ ਪੁਰਾਣਾ ਹੈ? ਉਹ ਸਾਡੀ ਹੋਸ਼ 'ਚ ਲੱਗਾ। ਸਰਵਰ ਖਾਨ ਲਾਇਆ, ਸਰਵਰ ਬੇਗ ਨੇ ਮੁੰਡੇ ਕਿਦੋਂ ਲਿਆ ਕੇ ਲਾਇਆ। ਅੱਛਾ। ਇਹਦਾ ਮਤਲਬ ਕਿ ਉਹਦੀ ਤੁਹਾਨੂੰ ਹੋਸ਼ ਹੈ? ਆਹੋ। ਮਤਲਬ ਕਿ ਉਹ ਪੁਰਾਣਾ ਨਹੀਂ ਇੰਨਾ ਹੈਗਾ? ਨਹੀਂ, ਉਹ ਪੁਰਾਣਾ ਨਹੀਂ। ਤੇ ਜਿਹੜੀ ਮਸਜਿਦ ਸੀ ਉਹ ਚਲੋ ਹੁਣ ਤੇ ਜਿਹੜੀ ਸਾਡੇ ਉੱਧਰ ਮਹੱਲੇ ਵੀ ਨਵੀਂ ਬਣ ਗਈ ਹੈ, ਪੁਰਾਣੀ ਮਸਜਿਦ ਉਹ ਕਿਦੋਂ ਦੀ ਸੀ?
ਉਹ ਗੇਤਰੀ ਹੀ ਬਣੀ ਇੱਥੇ ਨਾਲ ਹੀ। ਹੁਣ ਤੇ ਮੈਂ ਕਦੀ ਗਿਆ ਨਹੀਂ ਉੱਧਰ। ਇਹ ਨਾਲ ਹੀ ਨਾ ਇੱਕ ਹਕੀਮ ਹੁੰਦਾ ਸੀ, ਤੇ ਨਾਂ ਕਿਆ ਸੀ, ਇੱਕ ਮੀਆਂ ਬੁੱਢਾ ਹੁੰਦਾ ਸੀ ਤੇ ਇੱਕ ਕਿਆ ਉਹਦਾ ਨਾਂ ਹੈਂ ਮੀਨ ਨਹੀਂ ਮੀਨ ਉਹਦੇ ਅਸ਼ਰਫ ਉਹ ਉਹਨਾਂ ਦਾ ਦਾਦਾ। ਅੱਛਾ ਉਹ ਹਕੀਮਗਿਰੀ ਕਰਦਾ ਰਿਹਾ ਸੀ। ਉਹ ਕਿਤਾਬਾਂ ਵੇਖ ਕੇ ਨਾ ਤੇ ਉਹ ਦਵਾ ਦੇ ਲੈਂਦਾ ਪਿੰਡੀ। ਪਿੰਡ ਮਸੀਤ ਦੇ ਨਾਲ ਹੀ ਸੀ ਉਹਦੀ ਬਣਿਆ ਇੱਕ ਕੋਠਾ, ਉੱਥੇ ਉਹਨੇ ਰੱਖਿਆ ਹੁੰਦਾ ਸੀ। ਤੇ ਮਸੀਤ ਤੁਹਾਡੀ ਹੋਸ਼ ਤੋਂ ਪਹਿਲਾਂ ਦੀ ਸੀ? ਆਹ ਅੱਛਾ। ਤੇ ਉਹ ਜਿਹੜਾ ਹਕੀਮ ਸੀ ਉਹਨੂੰ ਦਿੰਦੇ ਕੀ ਹੁੰਦੇ? ਉਹਨੂੰ ਪੈਸੇ ਸ਼ਾਇਦ ਕੋਈ ਜਾਂ ਕੋਈ ਇਸ ਤਰ੍ਹਾਂ ਹੀ ਕੋਈ ਫਸਲ ਹੀ? ਪੈਸੇ ਦਿੰਦੇ ਹੁੰਦੇ ਆ, ਦਾਣਾ ਪੱਕਾ ਉਹਨਾਂ ਨੇ ਪਤਾ ਕੀ ਕਰਨਾ, ਉਹਨਾਂ ਨੇ ਲਿਖ ਕੇ ਨੇ ਇੱਕ ਪਰਚੀ ਤੇ ਧੜ ਵਿੱਚ ਰੱਖਣੀ ਹੈ। ਦੁਆਏ ਫੜੇ ਗਾਣੇ ਨੇ, ਉਹਨਾਂ ਨੂੰ ਬਿਸਮਿਲ੍ਲਾ ਦਾ ਦਲੋਪਾ ਜਿਹੜਾ ਉਹ ਕੱਢਣਾ ਪਹਿਲਾਂ, ਤੈਨੂੰ ਬਹੁਤ ਮਿਲਣਾ ਨਾ, ਬਿਸਮਿਲ੍ਲਾ ਦਾ ਦਲੋਪਾ ਕੱਢਣਾ, ਉਹਨੂੰ ਉਹਨਾਂ ਨੂੰ ਦੇ ਬਰਕਤ ਵਾਸਤੇ। ਹਾਂ ਕਿ ਬਰਕਤ ਪਏ। ਬਰਕਤ ਪਏ। ਤੇ ਜਿਹੜਾ ਫਸਲ ਹੁੰਦਾ ਸੀ ਉਹ ਕਰਦੇ ਕੀ ਹੁੰਦੇ ਸਨ ਲੋਕੀ? ਕਿਸ ਤਰ੍ਹਾਂ ਖੜਦੇ ਹੁੰਦੇ ਹਨ ਮੰਡੀਆਂ 'ਚ, ਜਾਂ ਮੰਡੀਆਂ ਹੁੰਦੀਆਂ ਸਨ ਉਦੋਂ ਪਹਿਲਾਂ? ਮੰਡੀਆਂ 'ਚ ਕੋਈ ਵੀ ਨਹੀਂ, ਪਿੰਡਾਂ 'ਚ ਹੀ ਆਉਂਦੇ ਹਨ ਘੁਮਿਆਰ, ਮੱਤੇਕਿਆਂ ਦੇ, ਚਵਿੰਡੇ ਦੇ, ਪਸਰੂਰ ਦੇ। ਉਹ ਆਉਂਦੇ ਹਨ, ਮਸਲ ਛੋਲੇ ਲੈ ਜਾਂਦੇ ਹਨ, ਖੱਚਰਾਂ ਦੇ, ਘੋੜਿਆਂ ਦੇ ਖੱਚਰਾਂ ਦੇ। ਉਦੋਂ ਇਸ ਵੇਲੇ ਖੱਚਰਾਂ ਦੇ ਖੜਦੇ ਆ। ਤੇ ਜਿਹੜਾ ਜ਼ਿਮੀਂਦਾਰਾਂ ਦਾ ਦੁੱਧ ਹੁੰਦਾ ਸੀ ਘਰਾਂ ਦੇ ਵਿੱਚ, ਉਹ ਕੀ ਕਰਦੇ ਹੁੰਦੇ ਸਨ? ਉਦੋਂ ਦੁੱਧ ਕੋਈ ਨਹੀਂ ਵੇਚਦਾ। ਹੂੰ। ਦੁੱਧ ਕੋਈ ਨਹੀਂ ਵੇਚਦਾ। ਤੇ ਜਿਹਦੇ ਕੋਲ ਨਹੀਂ ਹੁੰਦਾ ਉਹ ਕਿੱਥੋਂ ਲੈਂਦਾ ਹੁੰਦਾ? ਉਹ ਇੱਕ ਦੂਜਾ ਧਾਰਾ ਲੈ ਲੈਂਦੇ ਆ। ਅੱਛਾ, ਖੁਦਾ ਖੋ ਵੀ ਘਰ ਛੱਡਦੇ ਹੁੰਦੇ ਸਨ? ਆ ਮੇਰੀ ਮਹੀਂ ਛੂਏਗੀ ਤੈਨੂੰ ਇਹ ਨਾ ਦਿਆਂਗੇ, ਤੂੰ ਉਹਨੇ ਚ ਸਾਨੂੰ ਦੇ, ਇਹ ਕਰਦੇ ਨੇ। ਆਹ ਤੇ ਉਹ ਵੀ ਆਖਣਾ ਗੱਲ ਤੇ ਠੀਕ ਹੈ, ਮੈਨੂੰ ਵੀ ਕੱਲ੍ਹ ਨੂੰ ਲੋੜ ਪੈਣੀ। ਆਹੋ ਇਹੋ ਗੱਲ, ਹਜ਼ਾਰਾਂ ਹੀ ਦੇਣਾ, ਹੂੰ। ਮੁੱਲ ਘੱਟ ਵੇਚ। ਅੱਗੋਂ ਜਿਉਂ ਜਿਉਂ ਜ਼ਮਾਨਾ ਤਾਂ ਨੂੰ ਆਇਆ, ਫਿਰ ਦੁੱਧ ਵੀ ਵਿਕਣ ਡਿਆ ਪਿਆ, ਘਿਓ ਵੀ ਵਿਕਣ ਡਿਆ ਪਿਆ। ਤੇ ਹੁਣ ਲੋਕ ਚਾਹ ਪੀਂਦੇ ਨੇ, ਰੱਬ ਕੋ ਪਾਣੀ ਪਾਉਂਦੇ ਨੇ, 2 ਰੁਪਏ ਪਾਣੀ ਦੁੱਧ ਪਾਣਾ, ਤੇ ਆਖਣਾ ਚਾਹ ਦਿਓ ਚਾਹ ਦਿਓ। ਤੇ ਰੱਬ ਹੁਣ ਦੁੱਧ ਵੀ ਚਾਚਾ ਨਹੀਂ ਲੱਭਦਾ। ਦੁੱਧ ਅਸਲੀ ਦਿੰਦੇ ਨਹੀਂ ਲੋਕੀ, ਪਾਣੀ ਪਾਉਂਦੇ ਨੇ। ਆਹੋ। ਅੱਛਾ, ਉਦੋਂ ਜਿਹੜਾ ਅੱਜ ਕੱਲ੍ਹ ਹੁਣ ਕੋਈ ਵਿਆਹ ਆ ਜਾਂਦਾ ਨਾ ਖਾਨਦਾਨ ਦੇ ਵਿੱਚ, ਤੇ ਜਿਹੜੇ ਬੱਚੇ ਨੇ 6-6 7-7 ਕੱਪੜੇ ਬਣਾਉਂਦੇ ਨੇ, ਤੁਸੀਂ ਵੀ ਇੰਝ ਕਰ ਦਿੰਦੇ ਹੋ? ਉਦੋਂ ਪੁਰਾਣੀ ਗੱਲ ਹੈ। ਉਦੋਂ ਮੋਇਆ ਸਾਨੂੰ ਕੱਪੜੇ ਪਾ ਕੇ ਨਹੀਂ, 3 ਕੁ ਤੇ ਸਵਾਉਂਦੇ ਹੋਣੇ ਨਾ, ਇੱਕ ਮਹਿੰਦੀ ਤੇ ਇੱਕ ਦੂਜਾ। ਨਹੀਂ ਕੋਈ ਨਹੀਂ। ਹਾਂ। ਤੇ ਪੁਰਾਣੇ ਹੀ ਧੋ ਤਾ ਕੇ, ਪੁਰਾਣੇ ਹੀ ਧੋ ਤਾ ਕੇ। ਅੱਛਾ, ਸਾਰੇ ਹੀ ਇੰਝ ਮਤਲਬ? ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਸੱਚੀ ਮੁੱਚੀ ਦੀ ਗੱਲ ਹੈ, ਖੁਦਾ ਦੀ ਕਸਮ ਹੈ। ਦੂਆ ਮਾਰ ਆਹੋ, ਨਹੀਂ ਇੰਝ ਗੱਲ ਆ, ਸਹੀ ਕਹਿੰਦੇ। ਮੁੰਡੇ ਤੇ ਮਾਰਨਾ, ਤੇ ਉਹਨੇ ਸਿਉਂ ਕੋ ਕਹਿਣਾ ਆ ਜਾਣਾ, ਤੇ ਉਹਨੂੰ ਫੇਰਨਾ। ਤੇ ਫਿਰ ਇਹ ਜ਼ਮਾਨਾ ਚੰਗਾ ਹੀ ਹੋਇਆ ਨਾ, ਤੁਸੀਂ ਆਂਦੇ ਉਹ ਹੀ ਚੰਗਾ ਸੀ? ਉਹਦਾ ਹੀ ਚੰਗਾ ਹੈ, ਉਹ ਚੰਗਾ, ਉਹ ਸਲੂਕ ਬੜਾ ਹੈ। ਹੁਣ ਲੋਕੀ ਕੋਠੇ ਬੜੇ। ਆਹ ਹੁਣ ਉਹ ਮੁਹੱਬਤਾਂ ਨਹੀਂ ਰਿਹਾ ਵੈਸੇ। ਉਹ ਨਹੀਂ ਰਹੀ। ਅੱਛਾ, ਲੋ ਜੀ, ਇਹ ਸਨ ਸਾਡੇ ਬਜ਼ੁਰਗ। ਅੱਲਾਹ ਤਾਲਾ ਇਹਨਾਂ ਦੀ ਜ਼ਿੰਦਗੀ ਕਰੇ। ਇਹਨਾਂ ਨੇ ਬੜੀਆਂ ਦਿਲਚਸਪ ਗੱਲਾਂ ਕੀਤੀਆਂ ਨੇ। ਚੌਧਰੀ ਨੂਰ ਮੁਹੰਮਦ ਸਾਹਿਬ ਔਰ ਪਿੰਡ ਭਾਗਣੀਆਂ। ਤੇ ਅੱਲਾਹ ਤਾਲਾ ਅਸੀਂ ਇਹਨਾਂ ਦੀ ਲੰਬੀ ਜ਼ਿੰਦਗੀ ਵਾਸਤੇ ਤੇ ਸਿਹਤ ਵਾਲੀ ਜ਼ਿੰਦਗੀ ਵਾਸਤੇ ਦੁਆ ਗੋ ਹਾਂ। ਉਮੀਦ ਹੈ ਤੁਹਾਨੂੰ ਇਹ ਚੀਜ਼ਾਂ ਅੱਛੀਆਂ ਲੱਗੀਆਂ ਹੋਣਗੀਆਂ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।